amid the growing anti-India activities by pro-Khalistan groups in UK, US, Australia and some other countries, India has reached out to international organizations such as Financial Action Task Force and the UN Office on Drugs and Crime, seeking their help. ਜਿਹੜਾ ਖੁਦ ਮੁਲਕ ਡਰੱਗਸ ਨੂੰ ਐਜ਼ ਏ ਵੈਪਨ ਯੂਜ਼ ਕਰ ਰਿਹਾ ਹੈ ਸਿੱਖਾਂ ਦਾ ਜੈਨੋਸਾਈਡ ਕਰਨ ਲਈ, ਉਹ ਯੂਨਾਈਟਿਡ ਨੇਸ਼ਨਸ ਦੀ ਡਰੱਗ ਐਂਡ ਕ੍ਰਾਈਮ ਏਜੰਸੀ ਕੋਲ ਪਹੁੰਚ ਗਿਆ ਕਿ ਜੀ ਉੱਥੇ ਫੰਡਿੰਗ ਜਾ ਰਹੀ ਹੈ, ਡਰੱਗਸ ਔਰ ਟੈਰਰਿਜ਼ਮ ਰਿਲੇਟਡ ਨੇ, ਡਰੱਗਸ ਔਰ ਮਨੀ ਰਿਲੇਟਡ ਹੈ। ਉਹ ਕਹਿੰਦੇ ਆ ਜੀ ਯੂਕੇ 'ਚ ਜਿਹੜਾ ਹਿੰਦੂ ਨੈਸ਼ਨਲਿਜ਼ਮ ਹੈ ਉਹ ਤਾਂ ਕਾਫੀ ਦੇਰ ਤੋਂ ਹੀ ਉਹਦਾ ਫਰਕ, ਸਭ ਤੋਂ ਫਿਕਰਮੰਦੀ ਵਾਲੀ ਗੱਲ ਜਿਹੜੀ ਹੈ ਉਹ ਸਿੱਖ ਨੈਸ਼ਨਲਿਜ਼ਮ ਦੀ ਹੈ। Another Guardian article making sweeping attacks and insinuations against the Sikh basic human rights. We note journalist Kiran Stacey as writing previous highly offensive article attacking Preet Kaur Gill MP for defending Gurdwaras. Please improve editorial review. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਇੱਕ ਦੂਸਰੇ ਨਾਲ ਮੇਨੋ ਮੇਰੀ ਹੋਣ ਤੇ ਲੱਗਾ ਹੋਇਆ ਹੈ, ਜਦੋਂ ਕਿ ਭਾਰਤੀ ਹੁਕੂਮਤ ਸਿੱਖਾਂ ਨੂੰ ਬਦਨਾਮ ਕਰਨ ਲਈ ਦੁਨੀਆ ਭਰ ਦੇ ਹਰ ਪਲੇਟਫਾਰਮ ਦੀ ਵਰਤੋਂ ਕਰ ਰਹੀ ਹੈ, ਗਲਤ ਵਰਤੋਂ ਕਰ ਰਹੀ ਹੈ। ਸੋ ਭਾਰਤ ਨੇ ਅੰਤਰਰਾਸ਼ਟਰੀ ਸੰਸਥਾ FATF ਅਤੇ ਯੂਨਾਈਟਿਡ ਨੇਸ਼ਨਸ ਦੇ ਡਰੱਗਸ ਐਂਡ ਕ੍ਰਾਈਮ ਆਫਿਸ ਤੱਕ ਪਹੁੰਚ ਕੀਤੀ ਹੈ ਔਰ ਭਾਰਤ ਸਰਕਾਰ ਦਾ ਇਹਨਾਂ ਸੰਸਥਾਵਾਂ ਨੂੰ ਕਹਿਣਾ ਹੈ ਕਿ ਖਾਲਿਸਤਾਨ ਦੀ ਮੂਵਮੈਂਟ ਲਈ ਬਾਹਰੋਂ ਇਨਲੀਗਲ ਪੈਸਾ ਜਰਾਇਆ ਜਾ ਰਿਹਾ ਹੈ ਤੇ ਜਿਸ ਤੇ ਰੋਕ ਲਗਾਉਣੀ ਚਾਹੀਦੀ ਹੈ। ਔਰ ਭਾਰਤ ਸਰਕਾਰ ਦੇ ਇਸ ਹਮਲੇ ਨੂੰ ਪਛਾੜਨ ਲਈ ਇੰਟਰਨੈਸ਼ਨਲ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਕੋਈ ਨਿੱਘਰ ਪ੍ਰੋਗਰਾਮ ਉਲੀਕਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ, ਸਾਡਾ ਤਾਂ ਇੱਕ ਵੱਡਾ ਤਬਕਾ ਮਿਹਣੋ ਮਿਹਣੀ ਹੋਣ ਤੇ ਲੱਗਾ ਹੋਇਆ। ਦੂਸਰੇ ਪਾਸੇ ਜਿਹੜਾ ਇੰਡੀਅਨ ਏਜੰਸੀਆਂ ਦੀ ਜਾਂ RSS ਦੀ ਸਟ੍ਰੈਟਜੀ ਹੈ ਜੀ, ਇੱਕ ਪਾਸੇ ਤਾਂ ਉਹ ਸਿੱਖਾਂ ਦੇ ਖਿਲਾਫ ਇੰਟਰਨੈਸ਼ਨਲ ਲੈਵਲ ਤੇ ਇਸ ਕਿਸਮ ਦਾ ਐਗਰੈਸਿਵ ਉਹਨਾਂ ਨੇ ਪੋਸਟਰਿੰਗ ਲਈ ਹੈ ਕਿ ਜਿਹਦੇ 'ਚ ਅੱਗੇ ਤਾਂ ਮੁਲਕਾਂ ਤੱਕ ਸੀ, ਅਸੀਂ ਦੇਖਿਆ ਵੀ US, UK, ਕੈਨੇਡਾ, ਆਸਟ੍ਰੇਲੀਆ ਉਹਨਾਂ ਦੇ ਜਿਹੜੇ ਐਨਵੋਇਸ ਸੀ, ਐਂਬੈਸਡਰ ਸੀ, ਉਹਨਾਂ ਨੂੰ ਬੁਲਾ ਕੇ ਪ੍ਰੋਟੈਸਟ ਕੀਤਾ। UK ਵਾਲਿਆਂ ਦੀ ਤਾਂ ਐਂਬੈਸੀ ਦੇ ਬਾਹਰ ਲੈਟਰਿਨ ਬਣਾਉਣ ਦਾ ਐਲਾਨ ਕੀਤਾ, ਬੈਰੀਕੇਡ ਹਟਾ ਦਿੱਤੇ ਗਏ ਔਰ ਉਸ ਸਾਰੇ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਬੜੀ ਤੇਜ਼ੀ ਨਾਲ UK ਦੇ ਗਾਰਡੀਅਨ ਵਰਗਾ ਅਖਬਾਰ ਹੋਏ, ਦੂਸਰਾ ਉਹਨਾਂ 'ਚ ਨੈਗੇਟਿਵ ਸਿੱਖਾਂ ਨੂੰ ਦਹਿਸ਼ਤਗਰਦ ਪੋਰਟਰੇ ਕਰਨ ਵਾਲੇ ਜਿਹੜੇ ਨੇ ਉਹ ਆਰਟੀਕਲ ਲਗਾਤਾਰਤਾ ਨਾਲ ਛਪ ਰਹੇ ਨੇ। ਔਰ ਈਵਨ ਜਿਹੜੀਆਂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਵਰਗੀਆਂ ਬਾਡੀਜ਼ ਨੇ, ਇਸ ਗੱਲ ਦਾ ਧਿਆਨ ਰਹੇ ਕਿਉਂਕਿ ਜਦੋਂ ਅਸੀਂ ਇਹ FATF ਦਾ ਨਾਂ ਸੁਣਦੇ ਹਾਂ, ਇਹ ਉਹ ਬਾਡੀ ਹੈ ਜੇ ਪਾਕਿਸਤਾਨ ਨੂੰ ਗ੍ਰੇ ਲਿਸਟ ਲੈ ਆਉਂਦਾ, ਬਲੈਕ ਲਿਸਟ ਲੈ ਆਉਂਦਾ, ਜੇ IMF ਜਾਂ ਕਿਸੇ ਦਾ ਲੋਨ ਉਹਨਾਂ ਨੂੰ ਨਹੀਂ ਮਿਲਣਾ ਕਿ ਜੀ ਤੁਸੀਂ ਦਹਿਸ਼ਤਗਰਦੀ ਨੂੰ ਪ੍ਰਮੋਟ ਕਰ ਰਹੇ ਹੋ ਜਾਂ ਤੁਸੀਂ ਉਹਨੂੰ ਕੰਟਰੋਲ ਕਰਨ ਲਈ ਇਨਫ ਨਹੀਂ ਕਰ ਰਹੇ। ਫਿਰ ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ ਦੀ ਡਰੱਗ ਐਂਡ ਕ੍ਰਾਈਮ ਏਜੰਸੀ ਹੈ। ਹੁਣ ਇੰਡੀਆ ਨੇ ਉਹਨਾਂ ਨੂੰ ਅਪਰੋਚ ਕੀਤੀ ਹੈ ਕਿ ਜੀ ਇਹ ਖਾਲਿਸਤਾਨੀ ਦਹਿਸ਼ਤਗਰਦੀ ਲਈ ਫੋਰਨ ਫੰਡਿੰਗ ਜਾ ਰਹੀ ਹੈ। ਦੂਜਾ ਉਹ ਅਸੀਂ ਸਟੋਰੀ ਡਿਸਕਸ ਕਰਾਂਗੇ ਜਿਹੜੀ ਸੰਡੇ ਗਾਰਡੀਅਨ ਨੇ ਇਹ ਦਿੱਤੀ ਹੈ। ਪਰ ਦੂਸਰੇ ਪਾਸੇ ਇੱਕ ਪਾਸੇ ਸਿੱਖਾਂ ਦੇ ਅਗੇਂਸਟ ਇਸ ਕਿਸਮ ਦਾ ਐਗਰੈਸ਼ਨ, ਦੂਸਰੇ ਪਾਸੇ ਵਿਕਟਮਹੁੱਡ ਦਾ ਕਾਰਡ ਉਹ ਤੁਸੀਂ ਜੇ ਦੇਖੋਗੇ ਕਿ ਜਾਰਜੀਆ ਅਸੈਂਬਲੀ ਦੇ ਵਿੱਚ ਹਿੰਦੂ ਤਵੀ, ਹਿੰਦੂ ਕੌਂਸਲ, ਵਿਸ਼ਵ ਹਿੰਦੂ ਪਰਿਸ਼ਦ, ਉਹਨਾਂ ਦੀਆਂ ਹਿੰਦੂ ਸਟੂਡੈਂਟ ਯੂਨੀਅਨ ਦੇ ਯਤਨਾਂ ਨਾਲ ਔਰ ਪੈਸਾ ਸੁੱਟ ਕੇ ਉਹਨਾਂ ਨੇ ਰੈਜ਼ੋਲੂਸ਼ਨ ਕਰਵਾਇਆ। ਜਾਰਜੀਆ ਅਮਰੀਕਾ ਦੀ ਸਟੇਟ ਹੈ ਪ੍ਰੋਮੀਨੈਂਟ, ਉਸ ਦੇ ਵਿੱਚ ਜਾਰਜੀਆ ਬਿਕਮਸ ਫਸਟ US ਸਟੇਟ ਟੂ ਪਾਸ ਰੈਜ਼ੋਲੂਸ਼ਨ ਕੰਡੈਮਿੰਗ ਹਿੰਦੂਫੋਬੀਆ। ਉਹ ਕਹਿ ਰਹੇ ਹਿੰਦੂਫੋਬੀਆ ਅਮਰੀਕਾ 'ਚ। ਹੁਣ ਇਹਦੇ 'ਚ ਉਹਨਾਂ ਨੇ ਮਲਟੀਪਲ ਜਿਹੜੇ ਨੇ ਉਹ ਨਿਸ਼ਾਨੇ ਵਿੱਢੇ ਨੇ। ਹੁਣ ਸੀਐਟਲ ਸਿਟੀ ਕੌਂਸਲ ਨੇ ਰੈਜ਼ੋਲੂਸ਼ਨ ਕੀਤਾ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਉਸ ਰੇਸ ਡਿਸਕ੍ਰਿਮੀਨੇਸ਼ਨ ਨਾਲ ਜੋੜਨ ਦਾ। ਟੋਰਾਂਟੋ ਪਹੁੰਚਦੇ ਹਾਂ, ਬਰੈਂਪਟਨ, ਔਰ ਉਸ ਕਿਸੇ ਕੌਂਸਲ ਨੇ ਵੀ ਇਸ ਲਾਈਨ ਦੇ ਉੱਤੇ ਮਤਾ ਪਾਸ ਕੀਤਾ। ਫਿਰ ਮੈਂ ਕਿਤੇ ਦੇਖ ਰਿਹਾ ਸੀ ਕਿ ਭਾਈ ਵਾਸ਼ਿੰਗਟਨ DC ਤੇ ਮਿਸ਼ੀਗਨ ਦੋ ਸਟੇਟਸ ਐਸੀਆਂ ਬਣੀਆਂ ਨੇ ਜਿਨ੍ਹਾਂ ਨੇ ਵਾਸ਼ਿੰਗਟਨ DC ਤੇ ਮਿਸ਼ੀਗਨ ਰਾਜਾਂ ਨੇ ਡਾਕਟਰ ਅੰਬੇਦਕਰ ਤੇ ਮਹਾਤਮਾ ਫੂਲੇ ਦੇ ਜਨਮ ਦਿਨਾਂ ਤੇ ਕੀਤੇ ਵੱਡੇ ਐਲਾਨ।
ਹੁਣ ਕਿਉਂਕਿ ਅਸੀਂ ਤਾਂ ਬਹੁਤ ਵਾਰੀ ਪ੍ਰੋਟੈਸਟ ਜਾਂ ਦੂਜੇ ਤੀਜੇ ਤੱਕ ਹੀ ਸਾਡਾ ਕੰਮ ਹੈ, ਜਿਹੜੀਆਂ ਦਲਿਤ ਆਰਗੇਨਾਈਜੇਸ਼ਨਸ ਨੇ ਜਾਂ ਜਿਹੜੇ ਵਿਦਿਨ ਮੁੱਖ ਧਾਰਾ ਇਹਨਾਂ ਦੇ ਹਿੰਦੂਆਂ ਦੇ ਵਿੱਚ ਵੀ ਜਿਹੜੇ ਟਰੂਲੀ ਸਮਝਦੇ ਨੇ ਵੀ ਕਾਸਟ ਸਿਸਟਮ ਇੱਕ ਬੜਾ ਰਿਪਰੈਸਿਵ ਸਿਸਟਮ ਹੈ, ਉਹ ਲੱਗੇ ਹੋਏ ਨੇ ਇਹਨਾਂ ਨੂੰ ਐਕਸਪੋਜ਼ ਕਰਨ ਕਿ ਵੀ ਇਹ ਤਾਂ ਹਿੰਦੂ ਰਾਸ਼ਟਰ ਦਾ ਮਤਲਬ ਤਾਂ ਮਨੂ ਸਿਮਰਤੀ ਹੈ। ਔਰ ਦੂਜਾ ਹੁਣ ਇਸ ਦੇ ਚਲਦਿਆਂ ਅਮਰੀਕਾ ਦੇ 2 ਸੂਬਿਆਂ ਨੇ ਵੱਡਾ ਮਾਣ ਪਿਛਲੇ ਦਿਨਾਂ 'ਚ ਦਲਿਤਾਂ ਨੂੰ ਦਿੱਤਾ। ਉਹਨਾਂ ਦੇ ਵਿੱਚ ਵਾਸ਼ਿੰਗਟਨ ਸਟੇਟ ਨੇ ਡਾਕਟਰ BR ਅੰਬੇਦਕਰ ਅਤੇ ਮਹਾਤਮਾ ਜੋਤੀ ਰਾਓ ਫੂਲੇ, ਕਿਉਂਕਿ ਇਹਨਾਂ ਦੇ ਜਨਮ ਦਿਨ ਵੀ ਅਪ੍ਰੈਲ ਮਹੀਨੇ 'ਚ ਹੀ ਹੁੰਦੇ ਨੇ। ਐਕਚੁਅਲੀ ਡਾਕਟਰ ਅੰਬੇਦਕਰ ਦਾ ਜਨਮ ਦਿਨ ਤਾਂ 14 ਅਪ੍ਰੈਲ ਨੂੰ ਹੀ ਹੁੰਦਾ, ਖਾਲਸਾ ਸਾਜਨਾ ਦਿਵਸ ਵਾਲੇ ਦਿਨ ਹੀ। ਔਰ ਇਹਨਾਂ ਦੋਨੋਂ ਹੀ ਸਟੇਟਾਂ ਨੇ, ਮਿਸ਼ੀਗਨ ਰਾਜ ਨੇ ਕਿਹਾ ਕਿ 9 ਅਪ੍ਰੈਲ ਤੋਂ 15 ਅਪ੍ਰੈਲ ਤੱਕ ਅਸੀਂ ਸੋਸ਼ਲ ਇਕੁਆਲਿਟੀ ਵੀਕ ਇਹ ਅਸੀਂ ਸੈਲੀਬ੍ਰੇਟ ਕਰਾਂਗੇ। ਔਰ ਵਾਸ਼ਿੰਗਟਨ DC ਦੇ ਗਵਰਨਰ ਜੇਂਸਲੀ ਨੇ ਉਹਨਾਂ ਨੇ ਕਿਹਾ ਵੀ ਕਿ ਅਸੀਂ ਸਮਾਜਿਕ ਬਰਾਬਰੀ ਦੇ ਵੱਡੇ ਹਾਮੀ ਆ। ਦੂਸਰੇ ਪਾਸੇ ਮਿਸ਼ੀਗਨ ਸੂਬੇ ਦੇ ਗਵਰਨਰ ਗ੍ਰਿੰਚਨ ਵਿਟਮਰ ਨੇ ਕਿਹਾ ਕਿ ਡਾਕਟਰ ਅੰਬੇਦਕਰ ਤੇ ਮਹਾਤਮਾ ਜੋਤੀ ਰਾਓ ਫੂਲੇ ਵੱਲੋਂ ਵਿੱਢੇ ਸੰਘਰਸ਼ ਨੇ ਕਰੋੜਾਂ ਲੋਕਾਂ ਨੂੰ ਨਵਾਂ ਜਨਮ ਦਿੱਤਾ ਔਰ ਇਹਨਾਂ ਮਹਾਂਪੁਰਖਾਂ ਨੇ ਸਿਰਫ ਦਲਿਤਾਂ ਲਈ ਕੰਮ ਨਹੀਂ ਕੀਤਾ, ਸਗੋਂ ਦੱਬੇ ਕੁਚਲੇ ਦੱਬੇ ਸਮੁੱਚੇ ਸਮਾਜ ਲਈ ਜਿਹੜਾ ਉਹਨਾਂ ਦੀ ਆਵਾਜ਼ ਵੀ ਬੁਲੰਦ ਕੀਤੀ। ਹੁਣ ਇਹ ਆਪਣੇ ਆਪ ਦੇ ਵਿੱਚ ਜਦੋਂ ਦਲਿਤ ਸੁਪਰੈਸ਼ਨ ਦੀ ਗੱਲ ਹੋਏਗੀ, ਫੂਲੇ ਕੇ ਦੀ ਮਹਾਤਮਾ ਦੀ ਗੱਲ ਹੋਏਗੀ ਜਾਂ ਡਾਕਟਰ ਅੰਬੇਦਕਰ ਦੀ ਗੱਲ ਹੋਏਗੀ, ਇਸਲਾਮਿਕ ਜਿਹੜਾ ਹੁਣ ਇਹ ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਜਦੋਂ ਇਮਰਾਨ ਖਾਨ ਨੇ OIC ਔਰ ਦੂਸਰੀਆਂ ਆਰਗੇਨਾਈਜੇਸ਼ਨਸ ਦੀ ਮਦਦ ਨਾਲ 2019 ਦੇ ਵਿੱਚ 2020 ਦੇ ਵਿੱਚ UN ਜਨਰਲ ਅਸੈਂਬਲੀ ਦੇ ਇਕੱਠ ਵੇਲੇ ਇਸਲਾਮੋਫੋਬੀਆ ਜਿਹੜਾ ਟਰਮ ਦੇ ਨਾਂ ਥੱਲੇ ਡੇ ਡਿਕਲੇਅਰ ਕਰਵਾਇਆ ਕਿ ਇਸਲਾਮੋਫੋਬੀਆ ਦੇ ਅਗੇਂਸਟ ਜਿਹੜਾ ਉਹ UN ਦਾ, ਉਦੋਂ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਸੀ ਇੰਡੀਆ ਦਾ, ਉਹਨੇ ਕਿਹਾ ਸੀ ਜੀ ਦੇਖੋ ਸਿੱਖਾਂ ਬੋਧੀਆਂ ਜੈਨੀਆਂ ਨਾਲ ਵੀ ਹੁੰਦਾ ਹੈ, ਜੇ ਉਹਨੂੰ ਰੈਕਗਨਾਈਜ਼ ਕਰਨਾ ਉੱਥੇ ਤਾਂ ਇਹਨਾਂ ਦੀ ਦਾਲ ਗਲੀ ਨਹੀਂ UN 'ਚ। ਹੁਣ ਜਾਰਜੀਆ 'ਚ ਪੈਸੇ ਪੂਸੇ ਦੇ ਕੇ ਜਾਂ ਕਿਉਂਕਿ ਇੱਕ ਪਾਸੇ ਸਿੱਖ ਫੈਕਟਰ ਇਹਨਾਂ ਨੂੰ ਐਕਸਪੋਜ਼ ਕਰ ਰਿਹਾ ਦੁਨੀਆ ਦੇ ਵਿੱਚ ਕਿ ਭਾਈ ਇਹ ਤਾਂ ਕਾਸਟਿਸਟ ਨਾਜ਼ੀ ਤਰਜ਼ ਦੀ ਹਕੂਮਤ ਹੈ, ਦੂਸਰੇ ਪਾਸੇ ਦਲਿਤ ਆਰਗੇਨਾਈਜੇਸ਼ਨਸ ਲੱਗੀਆਂ ਹੋਈਆਂ ਔਰ ਇਹਨਾਂ ਨੇ ਇਸ ਸਾਰੇ ਦੇ ਚਲਦਿਆਂ ਜਾਰਜੀਆ ਅਸੈਂਬਲੀ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਜੀ ਕੰਡੈਮਿੰਗ ਹਿੰਦੂ ਫੋਬੀਆ ਐਂਡ ਐਂਟਾਈ ਹਿੰਦੂ ਬਿਗਟਰੀ ਦਾ ਰੈਜ਼ੋਲੂਸ਼ਨ ਸੈਡ Hinduism is one of the world's largest and oldest religions with over 1.2 billion adherents in over 100 countries ਕਿ 100 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਹਿੰਦੂ ਨੇ ਔਰ 1.2 ਬਿਲੀਅਨ ਨੇ ਔਰ ਹਿੰਦੂਆਂ ਦਾ ਹਿੰਦੂ ਫੋਬੀਆ ਹੋ ਗਿਆ, ਸਾਡੇ ਖਿਲਾਫ ਇਹ ਨਫ਼ਰਤ ਔਰ ਦੂਜੇ ਤੀਜੇ। ਹੁਣ ਇਹ ਹੈ ਪਲੇਇੰਗ ਦਾ ਵਿਕਟਮ ਕਾਰਡ। ਹੁਣ ਅਸੀਂ ਇਹਨਾਂ ਦਾ ਵਿਕਟਮ ਕਾਰਡ ਦੀ ਤਾਂ ਫਿਰ ਵੀ ਗੱਲ ਕਰਾਂਗੇ, ਉਹ ਤਾਂ ਅਸੀਂ ਦੇਖਦੇ ਹੀ ਹਾਂ ਕਿ ਭਾਈ ਇਹ ਸ਼ੈਤਾਨ ਦੀ ਟੂਟੀ ਕੀ ਕਰਦੇ ਨੇ। ਪਰ ਮੈਂ ਜਦੋਂ ਇਹ ਖਬਰ ਸੰਡੇ ਗਾਰਡੀਅਨ ਦੇ ਹਵਾਲੇ ਨਾਲ ਦੇਖੀ ਤਾਂ ਇੱਕਦਮ ਮੇਰਾ ਮੱਥਾ ਠਣਕਿਆ ਵੀ ਅਸੀਂ ਤਾਂ ਅਜੇ ਸੋਚ ਵੀ ਨਹੀਂ ਸਕਦੇ ਕਿ ਵੀ ਇਹ ਕਿੱਥੇ ਕਿੱਥੇ ਹਮਲਾ ਕਰ ਸਕਦੇ ਨੇ। ਇਹਨਾਂ ਨੇ ਤਾਂ ਸਾਨੂੰ FATF ਦੇ ਹਵਾਲੇ ਕਰਵਾ ਦਿੱਤਾ ਔਰ ਇਹ ਇਹਨਾਂ ਦੀ ਸੰਡੇ ਗਾਰਡੀਅਨ ਦੀ ਖਬਰ ਹੈ। Amid the growing anti-India activities by pro-Khalistan groups in UK, US, Australia and some other countries, India has reached out to international organizations such as Financial Action Task Force and the UN Office on Drugs and Crime, seeking their help to tackle these outlawed outfits and organizations funding them. ਉਹਨਾਂ ਨੂੰ ਕਹਿ ਰਹੇ ਨੇ FATF ਔਰ UN ਏਜੰਸੀ ਨੂੰ ਜੀ ਤੁਸੀਂ ਸਾਡੀ ਮਦਦ ਕਰੋ, ਇਹ ਆਰਗੇਨਾਈਜੇਸ਼ਨਾਂ ਆਊਟਲਾ ਕੀਤੀਆਂ ਹੋਈਆਂ, ਇਹਨਾਂ ਦੀ ਫੰਡਿੰਗ ਔਰ ਦੂਸਰੇ ਕਿੱਥੋਂ ਜਾ ਰਹੀ। ਨਿਊ ਦਿੱਲੀ ਹੈਡ ਆਲਸੋ contacted the Egmont Group of Financial Intelligence Units, which is an international network of FIUs working on the goal to fight against money laundering, terrorist financing and other financial crimes. ਹੁਣ ਪੰਜਾਬ ਦੇ ਵਿੱਚ ਕੋਈ ਪਿਛਲੇ ਮਹੀਨਿਆਂ 'ਚ ਸਾਲਾਂ 'ਚ ਵੀ ਦਹਿਸ਼ਤਗਰਦੀ ਦੀ ਘਟਨਾ ਨਹੀਂ ਹੋਈ। ਜੇ ਕੋਈ ਮੂਵਮੈਂਟ ਖਾਲਿਸਤਾਨ ਦੀ ਹੈ ਤੇ ਓਵਰਸੀਜ਼ ਖਾਲਿਸਤਾਨ ਰੈਫਰੈਂਡਮ ਹੈ ਪੀਸਫੁਲੀ, ਪੰਜਾਬ ਦੇ ਵਿੱਚ ਪੀਸਫੁਲੀ ਅੰਮ੍ਰਿਤ ਛਕੋ, ਡਰੱਗਸ ਤੋਂ ਛੁਟਕਾਰਾ ਜਾਂ ਦੂਜਾ। ਹੁਣ ਜਿਹੜਾ ਖੁਦ ਮੁਲਕ ਡਰੱਗਸ ਨੂੰ ਐਜ਼ ਏ ਵੈਪਨ ਯੂਜ਼ ਕਰ ਰਿਹਾ ਸਿੱਖਾਂ ਦਾ ਜੈਨੋਸਾਈਡ ਕਰਨ ਲਈ, ਉਹ ਯੂਨਾਈਟਿਡ ਨੇਸ਼ਨਸ ਦੀ ਡਰੱਗ ਐਂਡ ਕ੍ਰਾਈਮ ਏਜੰਸੀ ਕੋਲ ਪਹੁੰਚ ਗਿਆ ਕਿ ਜੀ ਉੱਥੇ ਫੰਡਿੰਗ ਜਾ ਰਹੀ ਹੈ,
ਡਰੱਗਸ ਔਰ ਟੈਰਰਿਜ਼ਮ ਰਿਲੇਟਡ ਨੇ, ਡਰੱਗਸ ਔਰ ਮਨੀ ਰਿਲੇਟਡ ਹੈ ਔਰ ਡਰੱਗਸ ਵੇਚ ਰਹੇ ਨੇ, ਉਹਦਾ ਪੈਸਾ ਨਾਲ ISI ਜੋੜ ਦੇਣਗੇ। ਔਰ ਇਸ ਲੈਵਲ ਦਾ ਲੰਬਾ ਚੌੜਾ ਆਰਟੀਕਲ ਹੈ। ਮੈਂ ਇਹ ਦੱਸਣਾ ਚਾਹੁੰਦਾ ਕਿ ਭਾਈ ਗੱਲ ਇੱਥੇ ਹੀ ਨਹੀਂ ਹੈ, ਉਹਨਾਂ ਨੇ ਜਿਸ ਲੈਵਲ ਦਾ ਪ੍ਰੋਪੇਗੈਂਡਾ ਵਿੱਢਿਆ ਹੋਇਆ। ਹੁਣ ਗਾਰਡੀਅਨ ਦੇ ਵਿੱਚ ਅਸੀਂ ਦੇਖਦੇ ਹਾਂ, ਮਿਨਿਸਟਰਸ ਅਰਜ ਟੂ ਬੀ ਮੋਰ ਐਗਰੈਸਿਵ ਇਨ ਟੈਕਲਿੰਗ ਇਸ਼ੂਜ਼ ਵਿਦਨ ਰਿਲੀਜੀਅਸ ਗਰੁੱਪਸ। ਹੁਣ ਇਹ ਕਿਰਨ ਸਟੇਸੀ ਲਿਖਣ ਵਾਲੀ ਆ, ਪੋਲੀਟੀਕਲ ਕੋਰਸਪੋਂਡੈਂਟ, ਉਹ ਕਹਿੰਦੀ ਹੈ ਜੀ UK 'ਚ ਜਿਹੜਾ ਹਿੰਦੂ ਨੈਸ਼ਨਲਿਜ਼ਮ ਹੈ ਉਹ ਤਾਂ ਕਾਫੀ ਦੇਰ ਤੋਂ ਹੀ ਉਹਦਾ ਫਰਕ। ਸਭ ਤੋਂ ਫਿਕਰਮੰਦੀ ਵਾਲੀ ਗੱਲ ਜਿਹੜੀ ਹੈ ਉਹ ਸਿੱਖ ਨੈਸ਼ਨਲਿਜ਼ਮ ਦੀ ਹੈ ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ UK ਨੇ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਅਨਦਰ ਗਾਰਡੀਅਨ ਆਰਟੀਕਲ ਮੇਕਿੰਗ ਸਵੀਪਿੰਗ ਅਟੈਕਸ ਐਂਡ ਇਨਸਿਨੂਏਸ਼ਨਸ ਅਗੇਂਸਟ the Sikh basic human rights. We note journalist Kiran Stacey as writing previous highly offensive article attacking Preet Kaur Gill MP for defending Gurdwaras. Please improve editorial review. ਉਹਨਾਂ ਨੇ ਗਾਰਡੀਅਨ ਨੂੰ ਲਿਖਿਆ ਕਿ ਭਾਈ ਇਹਨੇ ਪਹਿਲਾਂ ਬੀਬੀ ਪ੍ਰੀਤ ਕੌਰ ਗਿੱਲ ਦੇ ਉੱਤੇ ਅਟੈਕ ਕੀਤਾ ਸੀ ਕਿ ਭਾਈ ਇਹ ਹੁਣ ਇਹ ਹੋਰ ਇੱਕ offensive ਆਰਟੀਕਲ ਇਸ ਦੇ ਉੱਤੇ ਲਿਖਿਆ। ਭੈਣ ਜੀ ਵਿਨੀ ਕੌਰ ਉਹਨਾਂ ਨੇ UK ਤੋਂ ਕਿਹਾ कि article in independent newspaper Guardian also rubbish comments towards the end saying Hindu nationalism is common in the UK but Sikh nationalism might pose a greater threat. Also says Sikh protesters attacked the High Commissioner in London, mentions reports due soon. फिर उन्होंने a spokesperson for the Department for Levelling Up Housing and Communities said Colin Bloom has been undertaking an independent review into how the government engages with faith organizations as part of his role as faith engagement advisor. The report will be published in due course. ਹੁਣ ਇਹ ਜਿਹੜੀ ਰਿਪੋਰਟ ਆਉਣ ਵਾਲੀ ਹੈ ਇਹ ਵੀ ਜਿਹੜੀ ਹੈ ਉਹ ਖਤਰਨਾਕ ਹੀ ਹੋਏਗੀ ਕਿਉਂਕਿ ਜਦੋਂ ਅਸੀਂ ਇੱਕ ਹੋਰ ਪਬਲੀਕੇਸ਼ਨ ਦੇ ਵਿੱਚ ਦੇਖਦੇ ਹਾਂ manafun.com ਤੇ growing presence of Khalistan backers in UK calls for security beef ups. ਹੁਣ ਇਹ ਵੀ IANS ਜਿਵੇਂ ANI ਉਹਨਾਂ ਦੀ ਸਟੋਰੀ ਹੈ, ਉਹਨਾਂ ਦੀ ਨਿਊਜ਼ ਏਜੰਸੀ ਨੇ ਔਰ ਦੂਜਾ ਕੈਰੀ ਕੀਤੀ ਹੈ। ਉਹਨਾਂ ਨੇ ਕਿਹਾ ਜੀ ਦਾ March 19 attack on Indian High Commission in London by a group of Khalistani backers who broke windows and took down Indian tricolour not only points to a glaring absence of security but also an utter disregard for Vienna Convention by the UK government. ਹੁਣ ਜਿਹਨੇ ਨਾ ਜਨੀਵਾ ਪ੍ਰੋਟੋਕੋਲ ਮੰਨਿਆ, ਟਾਰਚਰ ਹਰ ਇੱਕ ਨੂੰ ਕੀਤਾ ਜਾਂਦਾ ਹੈ। ਹੁਣ ਇਹ ਇੰਡੀਆ ਇੰਗਲੈਂਡ ਨੂੰ ਕਹਿ ਰਿਹਾ ਤੁਸੀਂ ਵਿਆਨਾ ਕਮਿਸ਼ਨ ਦਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਹੈ ਕਿਉਂਕਿ ਤੁਸੀਂ ਸਾਡੀ ਐਮਬੈਸੀ ਨੂੰ ਜਿਹੜਾ ਉਹ ਡਿਫੈਂਡ ਨਹੀਂ ਕੀਤਾ। ਸੋ ਮੈਂ ਤਾਂ ਇੰਨਾ ਹੀ ਆਪਣੇ ਲੋਕਾਂ ਨੂੰ, ਗੁਰਦੁਆਰਾ ਕਮੇਟੀਆਂ, ਆਰਗੇਨਾਈਜੇਸ਼ਨਸ, ਕਿ ਆਪਣੇ ਭਰਾ ਚੋਂ ਦੁਸ਼ਮਣ ਨੂੰ ਦੇਖਣਾ ਬੰਦ ਕਰੋ। ਜਿਸ ਲੈਵਲ ਦਾ ਮੈਂ ਤਾਂ ਜੇ ਕਹੋ ਕਿ ਵੀ ਆਈ ਵਾਜ਼ ਇਨ ਅ ਸ਼ੌਕ ਟੂ ਸੀ ਕਿ ਕਿਸ ਲੈਵਲ ਦਾ ਅਟੈਕ UN ਡਰੱਗ ਐਂਡ ਕ੍ਰਾਈਮ ਔਰ ਫਾਈਨੈਂਸ਼ੀਅਲ ਟਾਸਕ ਫੋਰਸ ਜਿਹੜੇ ਮੁਲਕਾਂ ਦੇ ਉੱਤੇ ਅੱਖ ਰੱਖਦੀ ਹੈ, ਸਿੱਖਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਕਿ ਭਾਈ ਇਹ ਜਿਹੜਾ ਹੈ ਔਰ ਕੁਛ ਵੀ ਨਾ ਡਰੱਗਸ ਨੂੰ ਇਹ ਯੂਜ਼ ਕਰ ਰਹੇ ਨੇ ਐਜ਼ ਏ ਵੈਪਨ। ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦਾ ਵਾਰਿਸ ਪੰਜਾਬ ਦੇ ਉਹ ਡੀ ਐਡਿਕਸ਼ਨ ਸੈਂਟਰ ਖੋਲ ਰਹੇ ਸੀ ਤੇ ਉਹਨਾਂ ਨੂੰ ਕਿਸ ਖਾਨੇ 'ਚ ਪਾ ਦਿੱਤਾ। ਇਸੇ ਤਰ੍ਹਾਂ ਕੋਈ ਦਹਿਸ਼ਤਗਰਦ ਸਟੇਟ ਦਹਿਸ਼ਤਗਰਦ ਹੈ ਉਹ ਚੁੱਕ ਕੇ ਕਾਲੇ ਪਾਣੀ ਭੇਜ ਰਹੇ ਨੇ 2000 ਮੀਲ ਦੂਰ ਔਰ ਇੰਟਰਨੈਸ਼ਨਲ ਲੈਵਲ ਤੇ ਇੱਕ ਪਾਸੇ ਸਿੱਖਾਂ ਦੇ ਮਗਰ ਇਹਨਾਂ ਏਜੰਸੀਆਂ ਨੂੰ ਪਾਉਣਗੇ, ਦੂਸਰੇ ਪਾਸੇ ਜਾਰਜੀਆ 'ਚ ਵਿਕਟਮਹੁਡ ਕਾਰਡ ਪਲੇ ਕਰਕੇ ਕਿ ਜੀ ਹਿੰਦੂ ਫੋਬੀਆ। ਹੁਣ ਕੋਈ ਵੀ ਇਹਨਾਂ ਨੂੰ ਕੋਈ ਚੈਲੰਜ ਕਰੇਗਾ ਕਿ ਹਿੰਦੂ ਫੋਬੀਆ ਔਰ ਇਹ ਹੈ ਤੇ ਕੀ ਅਸੀਂ ਇਹਨਾਂ ਹਮਲਿਆਂ ਨੂੰ ਜਿਹੜਾ ਪਛਾੜਨ ਦੇ ਲਈ ਕੋਈ ਸੱਚਮੁੱਚ ਸੀਰੀਅਸ ਟਾਕ ਕਰ ਰਹੇ ਹਾਂ? ਕੋਈ ਗੁਰਦੁਆਰਾ ਕਮੇਟੀਆਂ, ਕੋਈ ਜਥੇਬੰਦੀਆਂ, ਕੋਈ ਲੀਗਲ ਤੁਹਾਡਾ ਐਕਸ਼ਨ, ਇਹ ਤਾਂ ਸਾਰੇ ਲੀਗਲ ਦੀ ਮਾਰ ਥੱਲੇ ਆਉਂਦੇ ਨੇ ਜੋ ਕੁਛ ਇਹ ਕਰ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।